ਬੜਾ ਪ੍ਰੇਮ ਸੀ ਆਪ 'ਚ। ਹੁਣ ਕੋਈ ਨਹੀਂ ਕਿਸੇ ਨੂੰ ਸਿਆਣਦਾ। ਉਹ ਸਮਾਂ ਚੰਗਾ ਸੀ। ਹੁਣ ਪਾਸਪੋਰਟ ਇੱਕ ਬਣਾਇਆ ਹੈ, ਉਹਦਾ ਜਾਣਾ। ਬਾਪੂ ਜੀ ਕੀ ਨਾਂ ਤੁਹਾਡਾ ਚੰਨਨ ਸਿੰਘ, ਤੇ ਕਿੰਨੀ ਉਮਰ ਹੋ ਗਈ ਜੇ? 92 ਸਾਲ। ਤੇ 1947 ਵੇਖਿਆ ਤੁਸੀਂ ਫਿਰ? ਵਾਧੂ। ਘਰ ਛੱਡ ਕੇ ਆ ਗਏ ਤੇ ਖੁਸ਼ੀ ਕਾਹਦੀ ਕਰਨੀ। ਘਰਾਂ ਤੋਂ ਬਾਹਰ ਨਿਕਲ ਗਿਆ, ਰਾਹ 'ਚ ਵੱਧ ਫੱਟ ਹੋਈ ਪਈ। ਕਈ ਮੰਜ਼ਿਲਾਂ ਦੇ ਵਿੱਚ ਐਡੀਆਂ ਐਡੀਆਂ ਲੋਥਾਂ ਤਰਦੀਆਂ ਫਿਰਦੀਆਂ ਸੀ। ਕਿਹੜਾ ਪਿੰਡ ਸੀ ਉਧਰ ਆਪਣਾ? ਲੰਡਿਆਂ ਵਾਲਾ। ਉਹਦੇ ਲਾਗੇ ਲਾਗੇ ਹੋਰ ਪਿੰਡ ਕਿਹੜੇ ਸੀ? ਹੋਰ ਬੜੇ ਪਿੰਡ ਸੀ। ਕੋਈ ਦੱਸੋ ਨਾਂ ਇੱਕ ਦੋ ਚੇਤੇ ਜੇ? ਹਾਂ, ਤਰੀਡਾ, ਹੀਲਾ, ਖੁੱਡੀਆਂ, ਵਿਛਾਣੇ, ਉਲੇ ਕਾ, ਕੋਤਾਇਆ ਭਣਾ ਜਿੱਥੇ ਮੇਲਾ ਲੱਗਦਾ ਸੀ। ਸਕੂਲ ਹੈਗਾ ਸੀ ਤੁਹਾਡੇ ਪਿੰਡ? ਹੈਗਾ ਸੀ। ਤੁਸੀਂ ਗਏ ਸਕੂਲ? ਮਗਰ ਦੀ ਮਗਰ ਦੀ ਗਏ, ਅੱਗੋਂ ਨਹੀਂ ਗਏ? ਨਹੀਂ ਪੜ੍ਹੇ ਹੀ ਨਹੀਂ। ਅੱਛਾ। ਤੇ ਕਿੱਡਾ ਕੁ ਵੱਡਾ ਤੁਹਾਡਾ ਪਰਿਵਾਰ ਸੀ ਤੇ ਉੱਜੜ ਕੇ ਕਿੱਧਰ ਨੂੰ ਗਏ ਤੁਸੀਂ? ਅਸੀਂ ਗਏ ਦਰਿਆ ਦੇ ਪੱਤਣ ਤੇ। ਅੱਛਾ। ਉਹ ਵੇਲੇ ਡੋਬੀ ਜਾਂਦਾ ਸੀ। ਕਿਉਂ? ਉਹ ਮੁਸਲਮਾਨ ਸੀ ਮਰਾ। ਅੱਛਾ। ਆਪਣਿਆਂ ਨੂੰ ਪਾਠ ਪਾਉਣ ਲੱਗਿਆ, ਆਪ ਤਰ ਜਾਏ ਤੇ ਉਹ ਵੇਲਾ ਡੋਬਦੇ। ਅਸੀਂ ਫਿਰ ਨਹੀਂ ਚੜੇ। ਤੇ ਜਦੋਂ ਬਾਪੂ ਜੀ ਨਿੱਕੇ ਹੁੰਦੇ ਸੀ ਤੁਸੀਂ ਤੇ ਜਿਹੜੇ ਮੁਸਲਮਾਨ, ਸਿੱਖ, ਹਿੰਦੂ ਸਾਰੇ ਇਕੱਠੇ ਰਹਿੰਦੇ ਸੀ? ਤੇ ਹੋਰ ਕਿੰਨਾ ਕੁ ਪਿਆਰ ਸੀ, ਦੱਸੋ ਹਾਂ ਕੋਈ ਗੱਲਬਾਤ। ਸਾਡੇ ਜ਼ਮੀਨਾਂ ਹੀ ਉਹਨਾਂ ਦੀਆਂ ਨਹੀਂ, ਸਾਡੇ ਖੂਹ ਖਾਵਾਂ ਦੇ ਹੀ। ਇੱਕੇ ਖੂਹਾਂ ਤੇ ਰਹਿੰਦੇ ਆ। ਉਹ ਸਮੇਂ ਚੰਗੇ ਸੀ। ਕੋਈ ਨਾਂ ਦੱਸੋ ਹਾਂ ਤੁਹਾਡੇ ਪਿੰਡ ਦੇ ਕੋਈ ਮੁਸਲਮਾਨ। ਜਿਉਣ ਮਾਰ, ਕੰਮਾ ਮਾਰ, ਫਿਰ ਇਹੀ ਬੱਲਾ ਸ਼ਾਹੰਦ। ਉਹ ਜੋੜੇ ਸੀ, ਦੋ ਭਰਾ ਸੀ। ਇਹ ਹੈਗਾ ਸੀ ਲਾਹੌਰ ਦੇ ਜ਼ਿਲ੍ਹੇ 'ਚ। ਕਸੂਰ ਤਹਿਸੀਲ ਹੋਊਗੀ। ਕੀ ਰਹਿੰਦੇ ਹਾਂ ਤੇ ਲੜਾਈ ਪੜਾਈ ਨਹੀਂ ਵੇਖੀ। ਸਾਰੇ ਪਿਆਰ ਨਾਲ ਰਹਿੰਦੇ ਸੀ। ਇਹ ਵੰਡ ਸਹੀ ਹੋਈ ਬਾਪੂ ਜੀ? ਸਾਡੇ ਭਲੇ ਤਾਂ ਨਹੀਂ ਸਹੀ ਹੋਈ। ਤੇ ਸਹੀ ਲੋਕ ਆਉਂਦੇ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਕੋਣੀ ਸੀ ਉਹ ਸਹੀ ਗਿਣਦੇ ਨੇ। ਸਾਡੀਆਂ ਤਾਂ 100 ਕਿੱਲਾ ਪੈਲੀਆਂ ਸੀ। ਮਿਲੀਆਂ ਨਹੀਂ ਫਿਰ ਪੂਰੀਆਂ? ਬਹੁਤ ਘੱਟ ਹੋਈ। 100 ਕਿੱਲੇ 40 ਕਿੱਲੇ ਮਿਲੀ। ਤਿੰਨ ਭਰਾ, ਦੋ ਟੁਰ ਗਏ, ਮੈਂ ਹੈਗਾ। ਸਮਾਂ ਉਹ ਚੰਗਾ ਸੀ ਕਿ ਹੁਣ ਚੰਗਾ ਆ? ਜਿਹੜਾ ਸਾਰਾ ਹੀ ਚੰਗਾ ਹੈ, ਜਿਹੜਾ ਹੋਵੇ ਵਜਾਉਣਾ ਪੈਂਦਾ ਹੈ। ਪਰ ਉਹ ਚੰਗਾ ਸੀ ਕਿ ਹੁਣ ਚੰਗਾ? ਉਹ ਚੰਗਾ ਹੈ। ਉਹ ਲੋਕਾਂ ਦੇ ਕਰਜ਼ਾ ਨਹੀਂ ਸੀ। ਅਰਿਸ਼ੀ ਪੁਣਾ ਨਹੀਂ ਸੀ, ਦਾਰੀਆਂ ਦਾ ਕੱਪੜਾ, ਜੁੱਤੀ। ਤੇ ਹੁਣ ਅਰਿਸ਼ੀ ਪੁਣੇ ਉੱਡੇ ਜਾਂਦੇ ਨੇ। ਕੁੜੀਆਂ ਮੁੰਡੇ ਕਿਵੇਂ ਰਹਿੰਦੇ ਸੀ, ਕਿਵੇਂ ਖੇਡਦੇ ਮਲਦੇ ਸੀਗੇ? ਵੱਡੇ ਵੱਡੇ ਇਕੱਠੇ ਖੇਡੀ ਜਾਂਦੇ ਸੀ। ਕੋਈ ਫਰਕ ਨਹੀਂ ਹੁੰਦਾ ਸੀਗਾ? 12-14 ਸਾਲ ਦੇ ਬੱਚੇ ਇਕੱਠੇ ਖੇਡੀ ਜਾਂਦੇ ਸੀ। ਹੁਣ ਗਲਤ ਹੈ, ਹੁਣ ਨਹੀਂ ਇਕੱਠੇ ਖੇਡ ਸਕਦੇ। ਇਹ ਲੋਕਾਂ ਹੀ ਕਰ ਲਿਆ ਕਿ ਹੋਰ ਕਿਹਨੇ ਕਰਨਾ ਹੈ। ਜੇ ਉਦੋਂ ਦੇ ਸਮੇਂ ਨੂੰ ਵੇਖੀਏ ਤਾਂ ਕੀ ਫਰਕ ਸੀ ਬਾਪੂ ਜੀ? ਉਹ ਜੀ ਉਦੋਂ ਬੜਾ ਪ੍ਰੇਮ ਸੀ ਆਪ 'ਚ। ਹੁਣ ਕੋਈ ਨਹੀਂ ਕਿਸੇ ਨੂੰ ਸਿਆਣਦਾ। ਉਹ ਸਮਾਂ ਚੰਗਾ ਸੀ। ਸਾਰੇ ਮੁਸਲਮਾਨ ਹਿੰਦੂ ਇਕੱਠੇ ਰਹਿੰਦੇ ਸੀ? ਇਕੱਠੇ। ਹਿੰਦੂ ਐ ਸੀ ਕੋਈ ਤੁਹਾਡੇ ਪਿੰਡ 'ਚ? ਵਿਰਲੇ ਵਿਰਲੇ ਹੈਗੇ ਸੀ। ਕੋਈ ਨਾਂ ਚੇਤਾ ਹੈ ਹੱਟੀ ਵਾਲੇ ਦਾ ਕਿਸੇ ਦਾ? ਹਾਂ, ਦੱਸੋ। ਉਹਨਾਂ ਦੇ ਪਿਓ ਦਾ ਨਾਂ ਸੀ ਗੁੱਦੜ। ਪੁੱਤਰ ਹੁੰਦੇ 3-4 ਸੀ। ਉਹਨਾਂ ਦਾ ਨਾਂ ਸੀ ਤੁਲਸੀ, ਮੁੰਸ਼ੀ, ਜੱਗਾ, ਦਵਾਨਾ। ਇਹ 4 ਹੁੰਦੇ ਪੁੱਤਰ ਸੀ। ਇਹ ਕਿੱਥੇ ਬੈਠੇ ਕੋਈ ਪਤਾ ਜੇ? ਹੁਣ ਕੋਈ ਕਿਤੇ ਆ, ਕੋਈ ਕਿਤੇ ਆ। ਹੁਣ ਕੋਈ ਪਤਾ। ਲੰਡਿਆਂ ਵਾਲੇ ਪਰਿਵਾਰ ਕਿੱਥੇ ਕਿੱਥੇ ਬੈਠੇ ਨੇ ਇੱਥੇ ਹੋਣਾ? ਟਿੱਬੀ, ਅਸਲੀ ਵਾਲਾ, ਮੈਨੇ ਵੀ ਹੈਗੇ 1-2 ਘਰ। ਥਾਈ ਨੇ। ਉਹਦਾ ਨਾਂ ਨੀਰ ਸੀ। ਅੱਛਾ, ਤੁਹਾਡੇ ਪਿੰਡ ਦਾ ਹੀ ਸੀ? ਉਦੋਂ ਬਾਅਦ ਕਦੀ ਤੁਹਾਨੂੰ ਚੇਤਾ ਨਹੀਂ ਆਇਆ ਕਿ ਆਪਦੇ ਪਿੰਡ ਜਾਈਏ? ਜੀ ਨਹੀਂ ਕੀਤਾ?
ਇਤਨਾ ਹੋਵੇਗਾ ਤਾਂ ਕੀ ਕਰਾਂਗੇ। ਜੀ ਕਰਦਾ ਉਹਨਾਂ ਹਵੇਲੀਆਂ ਤੇ ਉਹਨਾਂ ਖੇਤਾਂ 'ਚ ਜਾਣ ਨੂੰ? ਉਹ ਜਾ ਨਹੀਂ ਨਾ ਸਕਦੇ ਹੁਣ। ਅੱਛਾ। ਜੀ ਭਾਵੇਂ ਕਰੀ ਜਾਏ, ਜਾ ਤਾਂ ਨਹੀਂ ਆ ਸਕਦੇ। ਨਹੀਂ ਜਾ ਸਕਦੇ, ਪਾਸਪੋਰਟ ਬਣਾ ਕੇ ਆਪਣੇ ਜਾਂਦੇ ਆ ਗੁਰੂ ਘਰਾਂ 'ਚ ਮੱਥਾ ਟੇਕਣ, ਨਨਕਾਣਾ ਸਾਹਿਬ ਜਾਂ ਹੁਣ ਪਾਸਪੋਰਟ ਇੱਕ ਬਣਾਇਆ ਹੈ, ਉਹਦਾ ਜਾਣਾ ਉਦੋਂ ਪਹਿਲਾਂ ਜੀ ਨਹੀਂ ਕਰਦਾ ਪੁਰਾਣੇ ਪਿੰਡ ਜਾ ਆਈਏ? ਨਾ, ਕਿਤੇ ਨਹੀਂ ਜਾਇਆ ਜਾਣਾ ਹੁਣ।